ਰਾਜੀ ਵਧੀਆ? ਅੱਲਾ ਦਾ ਸ਼ੁਕਰ ਹੈ ਜੀ। ਬਜ਼ੁਰਗੋ ਆਪਣਾ ਕੀ ਨਾਮ ਕੀ ਆਪਣਾ? ਮੇਰਾ ਨਾਮ ਹਾਜੀ ਫਕੀਰ ਮੁਹੰਮਦ ਆ। ਹਾਜੀ ਫਕੀਰ ਮੁਹੰਮਦ। ਅੱਛਾ ਅੱਛਾ। ਬਜ਼ੁਰਗੋ ਆਪਣੇ ਤੁਹਾਡੀ ਵਲਦੀਅਤ ਕੀ ਹੈ? ਵਲਦੀਅਤ ਮੁਹੰਮਦ ਯੂਸਫ। ਠੀਕ। ਬਜ਼ੁਰਗੋ ਆਪਣੇ ਦੱਸ ਸਕਦੇ ਵੀ ਤੁਹਾਡਾ ਪਿਛਲਾ ਇੰਡੀਆ ਦੇ ਵਿੱਚ ਕੀ ਪਿੰਡ ਸੀ, ਜ਼ਿਲ੍ਹਾ, ਤਹਿਸੀਲ? ਜਿਹੜਾ ਜਿੰਨਾ ਕੁ ਪਤਾ ਮੈਂ ਤੈਨੂੰ ਦੱਸ ਦਿੰਦਾ। ਪਿੰਡ ਸੀ ਸਾਡੇ ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਬਾਜੂਆਂ ਸੀ ਜਾਂ ਤਹਿਸੀਲ ਸੀ ਸਮਰਾਲਾ। ਅੱਛਾ। ਤੇ ਸ਼ਹਿਰ ਸਾਨੂੰ ਲੱਗਦਾ ਸੀ ਨਾਲ ਸੀ ਸਾਨਾ, ਜਿਵੇਂ ਆ ਗੋਜਰਾ ਸਾਨਾ ਸਾਡੇ ਪਿੰਡ ਦੇ ਵਿੱਚ ਸਟੇਸ਼ਨ ਸੀ ਸਾਨੇ ਦਾ। ਉੱਥੇ ਦੁਕਾਨਾਂ ਆਮ ਸੀ, ਗੱਡੀ ਖੜ੍ਹਦੀ। ਇੱਕ ਤਾਂ ਸਾਨੇ ਵਾਲ ਉਹੀ ਸਾਨਾ। ਅੱਛਾ ਉਹੀ ਸਾਨੇ ਵਾਲ। ਆਹ ਇੰਡੀਆ ਦਾ ਜਿਹੜਾ ਐਕਟਰ ਹੈ ਧਰਮਿੰਦਰ, ਉਹਦਾ ਪਿੰਡ ਹੈ ਸਾਨੇ ਵਾਲ। ਅੱਛਾ ਹਾਂਜੀ ਆਹੋ ਸਾਨੇ ਵਾਲ। ਅੱਛਾ ਆਪਣੇ ਬਜ਼ੁਰਗੋ ਹੋਰ ਕੋਈ ਸਾਨੇ ਵਾਲ ਸਾਡੇ ਪਿੰਡ ਦੀ ਜੂ ਵਿੱਚ ਸੀ ਸਾਡੇ। ਅੱਛਾ ਪਿੰਡ ਆਪਣਾ ਕਿਹੜਾ ਸੀ? ਪਿੰਡ ਸਾਡਾ ਜੰਡਾਲੀ ਕੁਹਾੜਾ। ਜੰਡਾਲੀ ਸਾਡਾ ਪਿੰਡ ਸੀ, ਕੁਹਾੜਾ ਸੀ। ਉੱਥੇ ਅਕਬਰ ਬਾਦਸ਼ਾਹ ਦੇ ਬਾਰੇ ਦਾ ਉੱਥੇ ਤਲਾਅ ਸੀ ਬੜਾ ਵੱਡਾ, ਰਾਣੀ ਤਲਾਅ ਨੂੰ ਕਹਿੰਦੇ। ਉੱਥੇ ਫੌਜ ਉਤਰਦੀ ਸੀ ਅਜੇ ਵੀ ਆ ਕੇ। ਅੱਛਾ। ਉੱਥੇ ਬਹੁਤ ਵਾਰ ਪਿੰਡ ਮੰਡੀ ਲੱਗਦੀ ਸੀ ਮਹੀਨੇ ਬਾਅਦ। ਉੱਥੇ 2-3 ਤਰੀਕ ਨੂੰ ਮੰਡੀ, ਮਾਲ ਮੰਡੀ। ਨਾਲ ਦੇ ਕੋਈ ਪਿੰਡਾਂ ਦੇ ਨਾਂ ਯਾਦ? ਨਾਲ ਮਾਜਰਾ, ਮਾਨਗੜ੍ਹ, ਹੀਰਾਂ, ਬੁੱਢਿਆਲ, ਭੂਖੜੀ। ਅੱਛਾ ਇਹ ਪਿੰਡ ਸੀ ਨਾਲ ਦੇ। ਭੂਖੜੀ। ਹਾਂ। ਤੇ ਆਪਣੇ ਮਾਜਰਾ, ਹਮੜਾ। ਕਿੰਨੀ ਉਮਰ ਸੀ ਤੁਹਾਡੀ? ਝੁੰਗੀਆਂ। ਮੇਰੀ ਉਦੋਂ ਜਦੋਂ ਮੈਂ ਇੱਥੇ ਆਇਆ ਤਕਰੀਬਨ 7ਵੇਂ ਸਾਲ ਦੇ ਵਿੱਚ ਸੀ। ਸੰਨ 47 'ਚ ਜਾੜੇ ਪਿਆ ਮੇਰੇ। ਸੰਨ 40 ਥੋੜੀ ਬਹੁਤੀ ਹੋਸ਼ ਆ। ਬਾਕੀ ਪੂਰੀ ਮੈਂ ਸਾਰੇ ਰਾਹ ਹਿੰਦੁਸਤਾਨ 'ਚੋਂ ਤੁਰ ਕੇ ਆਇਆ ਇੱਥੇ ਤਾਂ ਆਪਣੇ ਜੀਆਂ ਨਾਲ। ਆਪਣੇ ਪੈਦਲ ਆਏ? ਹਾਂ ਪੈਦਲ ਆਏ ਅਸੀਂ। ਇੱਥੋਂ ਤੁਰਨਾ ਪੈਂਦਾ, ਤੁਰਦੇ ਕਿਤੇ ਨਾ ਕਿਤੇ ਚੜ੍ਹ ਵੀ ਜਾਂਦੇ ਸੀ। ਮੈਂ ਠੀਕ ਠਾਕ ਖੈਰ ਖਰੀਦਣਾ ਪਹੁੰਚ ਗਏ ਸਾਰੇ? ਬੜਾ ਟਾਟ, ਮੇਰੀ ਸਿਹਤ ਬੜੀ ਠੀਕ ਸੀ। ਮੈਂ ਆਮ ਮੁੰਡਿਆਂ ਪਿੰਡ ਦੇ ਵਿੱਚ ਕੀ ਟਾਈਮ ਸੀ ਜਦੋਂ ਨਿਕਲੇ ਤੁਸੀਂ, ਤੇ ਕੀ ਕੋਈ ਐਲਾਨ ਸੁਣਿਆ ਸੀ ਜਾਂ ਕੋਈ ਜੱਥੇ ਆਏ ਸੀ? ਉਹ ਤੈਨੂੰ ਮੈਂ ਦੱਸਦਾ ਉਹ ਗੱਲ। ਸਾਡਾ ਪਿੰਡ ਸੀ ਸਾਰਾ ਹੀ ਸਿੱਖਾਂ ਦਾ। ਅੱਛਾ। ਤੇ ਸਾਡੇ ਪਿੰਡ ਦੇ ਸਾਡੇ ਬੰਦੇ, ਮੇਰੇ ਤਾਏ ਦੇ ਪੁੱਤ ਸੀ 2। ਅੱਛਾ ਜੀ। ਉਹਨਾਂ ਨਾਲ ਬਹੁਤ ਲੱਗ ਚੁੱਕ ਸੀ ਪਿੰਡ ਦੀ। ਅੱਛਾ। ਉਹਨਾਂ ਦੇ ਕਰਕੇ ਉਹ ਕਹਿਣ ਲੱਗੇ ਵੀ ਹੋਰ ਤਾਂ ਕਿਸੇ ਨੂੰ ਕੁਛ ਕਹੀਏ ਜਾਂ ਨਾ ਕਹੀਏ, ਵੀ ਜਿਹੜਾ ਗੁੱਜਰਾਂ ਦੇ ਨਾ 2 ਘਰ, ਇਹਨਾਂ ਦਾ ਇੱਕ ਜੀ ਨਹੀਂ ਜਾਣ ਦੇਣਾ। ਅੱਛਾ ਜੀ। ਸਿੱਖਾਂ ਨੇ ਮਿਥੀ ਸੀ ਇਹ ਗੱਲ। ਠੀਕ। ਜਿਹਨੂੰ ਰੱਬ ਰੱਖੇ ਉਹਨੂੰ ਮਾਰ ਨਹੀਂ ਕੋਈ ਸਕਦਾ। ਸਹੀ ਗੱਲ। ਉਹ ਫਰਜ਼ ਕੀਤਾ ਇਸ ਪਿੰਡ ਦੇ ਨੇ ਉਹ ਗੰਡਾ ਸਿੰਘ ਦੇ ਨੂੰ ਵੱਢਣਾ, ਜਾ ਕੇ ਗੰਡਾ ਸਿੰਘ ਦੇ ਨੇ ਗਾਂ ਨੂੰ ਵੱਢਣ ਜਾਣੀ। ਪਿੰਡ ਦੇ ਨੂੰ ਪਿੰਡ ਦੇ ਨਹੀਂ ਸੀ ਕਹਿੰਦੇ ਵੀ ਮਾਰ ਦੇ, ਤਰਸ ਆ ਜਾਂਦਾ ਬਈ। ਹਾਂ ਦੂਏ ਪਿੰਡ ਨੂੰ ਨਾ ਉਸ ਪਿੰਡ ਵਾਲੇ ਨੇ ਇਹਨੂੰ ਵੱਢਣਾ, ਇਹਨਾਂ ਨੇ ਬੁੱਜਿਆਂ ਵਾਲੀ ਵੱਢਣੀ ਜਾ ਕੇ। ਜਾਣੀ ਦੂਏ ਪਿੰਡ ਉਹਨਾਂ ਦਾ ਲਾਇਆ ਸੀ ਹਿਸਾਬ। ਉਹਨਾਂ ਨੇ ਕਿਹਾ ਇਹ ਗੁੱਜਰਾਂ ਦਾ ਜੀ ਨਹੀਂ ਜਾਣ ਦੇਣਾ। ਸਹੀ। ਉਹਨਾਂ ਨੇ ਬੰਦੇ ਜਥਾ ਕਹਿੰਦੇ ਸੀ, ਜਥਾ ਆਇਆ ਹੋਇਆ ਸੀ। ਉੱਥੇ ਦੇਸ਼ ਹੁੰਦੇ ਸੀ ਜਿਵੇਂ ਆਪਣੇ ਇੱਥੇ ਕੋਈ ਜਗ੍ਹਾ ਹੋਵੇ ਨਾ ਬੈਠਣੇ ਨੂੰ, ਉੱਥੇ ਕਹਿੰਦੇ ਦਰਵਾਜ਼ਾ। ਸੱਥ ਦਰਵਾਜ਼ਾ ਸਿੱਖਾਂ ਦਾ ਇਹੋ ਜਿਹਾ ਉਹ ਹੁੰਦਾ ਸੀ। ਦਰਵਾਜ਼ਾ ਸਾਂਝੇ ਥਾਂ, ਚੌਂਕ ਦੇ ਵਿੱਚ ਖੁੱਲ੍ਹਾ ਥਾਂ ਰੱਖ ਕੇ। ਸੱਥ ਵੀ ਕਹਿੰਦੇ, ਦਰਵਾਜ਼ਾ ਉਹਨੂੰ ਕਹਿੰਦੇ ਸੀ। ਦਰਵਾਜ਼ੇ ਮੈਨੂੰ ਪਤਾ ਨਾ, ਦਰਵਾਜ਼ੇ ਆਖੇ ਦਰਵਾਜ਼ੇ ਆ ਜੀ ਇਕੱਠੇ ਹੋਏ। ਨਿੱਕੇ ਨਿੱਕੇ ਸੀ, ਬੁੜਾ ਸੀ ਸਾਡੇ ਸਿਆਣੇ। ਉਹ ਕਹਿਣ ਲੱਗੇ ਵੀ ਗੱਲ ਕਾਹਦੀ, ਹੁਣ ਸਵੇਰ ਦੀ ਬਚਣਾ ਤਾਂ ਕਿਸੇ ਨੇ ਹੈ ਨਹੀਂ। ਉਹਨਾਂ ਨੇ 4 ਸਿੱਖ ਸਾਡੇ ਉੱਤੇ ਨਾ ਪਹਿਰੇ 'ਤੇ ਖੜ੍ਹੇ ਕੀਤੇ ਸੀ। ਅੱਛਾ। ਨਿਕਲਣ ਸਾਡੇ ਪਿੰਡ ਦੀਆਂ ਗਲੀਆਂ ਸੀ ਐਸ ਮੰਜੇ ਜਿੰਜਣੀਆਂ, ਸਿਰਫ ਛੋਟੀਆਂ ਅੱਛਾ ਛੋਟੀਆਂ ਗਲੀਆਂ ਸੀ। ਉਹ ਜਿਹੜੇ ਸਿੱਖ ਸੀ ਨਾ, ਸਿੱਖਾਂ ਨੂੰ ਸਾਡੇ ਬੁੜੇ ਨੇ ਕਿਹਾ ਤੁਸੀਂ ਗੱਲ ਸੁਣੋ, ਇਹ ਸਾਡੇ ਨਿੱਕੇ ਨਿੱਕੇ ਬੱਚੇ ਮਾਰ ਕੇ ਤੁਸੀਂ ਕੀ ਖੱਟਣਾ, ਉਹ ਤੁਸੀਂ ਆਓ ਸਾਡੇ ਤੋਂ ਚਾਹ ਪਾਣੀ ਲੈ ਲਓ। ਉਸ ਜ਼ਮਾਨੇ ਦੇ ਵਿੱਚ ਨਾ ਮੈਂ ਜਾਗਦਾ ਸੀ ਤਕਰੀਬਨ 2:30 ਦਾ ਜਾਂ 3 ਦਾ ਟਾਈਮ ਹੋਊਗਾ। ਸਵੇਰ ਨੂੰ ਈਦ ਸੀ ਉਦਣ, ਇਹ ਵੀ ਮੈਨੂੰ ਪਤਾ। ਭਾਦੋਂ ਦੇ ਵਿੱਚ ਜਾੜਾ ਪਿਆ, ਭਾਦੋਂ 'ਚ ਈਦ ਸੀ ਉਦੋਂ ਛੋਟੀ। ਉਹ ਨਾ ਉਹ ਅਗਰੀ ਹੋ ਗਿਆ, ਸਿੱਖ ਸੀ 4। ਉਹ ਮੈਨੂੰ ਜਾਗਦਾ, ਲਾਲ ਨੋਟ ਹੁੰਦੇ ਸੀ 100 ਦੇ ਉਦੋਂ। ਸਾਡੇ ਮਕਾਨ ਦੇ ਵਿੱਚ ਬੜਾ ਵੱਡਾ ਥੰਮਲਾ ਸੀ। ਉਹ ਮਾਂ ਮੇਰੀ ਨਾ ਇੱਦਾਂ ਥੰਮਲੇ ਨਾਲ ਲਾ ਕੇ ਨਾ ਉਹਨੇ ਕੱਢ ਕੇ ਨਾ ਇੱਦਾਂ ਨਾ 10 ਨੋਟ ਸਿੱਟੇ 100 ਦੇ। ਅੱਛਾ। ਉਹਨਾਂ ਨੂੰ ਉਹ ਰਿਸ਼ਵਤ ਜਾਣੀ ਦਿੱਤੀ ਜੀ। ਚਾਹ ਪਾਣੀ ਸਿੱਖ ਜਿਹੜੇ ਸਾਨੂੰ ਵੱਢਣੇ ਤੇ ਰਾਖੀ ਤੇ ਸੀ, ਉਹ ਮੰਨ ਗਏ ਸਿੱਖ। ਉਹ ਸਿੱਖਾਂ ਨੂੰ ਲੈ ਲਿਆ ਨਾਲ, ਸਿੱਖ ਕੱਢ ਲਿਆ ਪਿੰਡੋਂ ਬਾਹਰ। ਇਹ ਫਿਰ ਸਾਡਾ ਸੀ ਘਰ ਪਿੰਡ ਦੇ ਵਿਚਾਲੇ। ਸਾਡੇ ਤਾਏ ਦਾ ਪੁੱਤ ਤੇ ਬੱਗੋ ਹੋਣੀ, ਲਾਲ ਹੋਣੀ, ਜਿਹੜੇ ਉਹਨਾਂ ਦਾ ਘਰ ਸੀ ਪਿੰਡੋਂ ਬਾਹਰ। ਜਿਵੇਂ ਹੁਣ ਵੀ ਉਹਨਾਂ ਦਾ ਬਾਹਰ ਆ, ਇੱਧਰ ਆ, ਉਦੋਂ ਇੱਧਰ ਸੀ ਬੁੱਢਿਆਲ ਵਾਲੇ ਪਾਸੇ। ਬੁੱਢਿਆਲ ਸਾਡੇ ਨਾਲ ਲੱਗਦਾ ਸੀ ਨਾ, ਬੁੱਢਿਆਲੀਏ। ਹਾਂਜੀ ਹਾਂਜੀ।
ਇਹਨਾਂ ਦਾ ਬੁੱਢੇ ਵਾਲੇ ਪਾਸੇ ਉੱਥੋਂ ਜੀ ਪਿੰਡ ਦੇ ਵਿੱਚੋਂ ਉੱਥੇ ਆਪਣੇ ਦਰਬਾਰ 'ਚ ਅੱਜ ਦਾ ਚੂਥੀਆਂ ਕੱਢੀਆਂ ਬੱਗੂ ਵੇਚਦੀ ਬੱਗੂ ਨੇ ਚੂਥੀਆਂ ਤਖਤੇ ਚੂਥੀਆਂ ਵਾਲੇ ਹੁੰਦੇ ਸੀ ਉਦੋਂ। ਠੀਕ ਆ। ਚੂਥੀ ਕਹਿੰਦੇ ਇੱਦਾਂ ਚੂਲ ਕੱਢੀ ਦੋਨੀ ਬੰਨੀ ਲੰਮਾ ਹੁੰਦਾ ਤਖਤਾ, ਆਹ ਕਬਜੇ ਨਹੀਂ ਹੁੰਦੇ ਉਹਨੂੰ। ਸਹੀ। ਉਹ ਲਿਆ ਕੇ ਰੱਖੀ ਗਿਆ ਗਲੀਆਂ ਤਿੰਨਾਂ ਚਾਹੁੰਦੇ ਉੱਤੇ ਤਾਂ ਮਗਰ ਜੀ ਲੰਘੀ ਗਏ ਸੀ ਲੰਘ ਗਏ ਜੀ ਜਾਣੇ। ਸਹੀ। ਨਿਕਲ ਗਿਆ ਅੱਲਾ ਦੀ ਆਖਦੇ ਤੇ ਸਿੱਖ ਰੱਖੇ ਨਾਲ, ਉਹ ਜਿਹੜੇ 4 ਸਿੱਖ ਸੀ ਉਹ ਨਹੀਂ ਛੱਡੇ ਨਾ, ਉਹਨਾਂ ਰੌਲਾ ਪਾਉਣ ਦਾ ਰੱਖੇ ਵੀ ਨਾਲ। ਜਿਸ ਵੇਲੇ ਬੁੱਢੇ ਵਾਲ ਸੀ ਸਾਡੇ ਨਾਲ ਲੱਗਦੇ, ਬੁੱਢਾ ਸਾਰਾ ਪਿੰਡ ਬਲਕਿ ਸਾਰਾ ਬੇਟ ਹੀ ਬੇਟ ਉਹਦੇ ਹੈ ਹੀ ਮੁਸਲਮਾਨ। ਉੱਥੇ ਲੱਗ ਗਏ ਨਾ ਜਾ ਕੇ ਜਿਸ ਵੇਲੇ ਇਹ ਬੱਗੂਰ ਮਸੋ ਮੇਰੇ ਤਾਏ ਦੇ ਪੁੱਤ ਭਰਾ ਸੀ, ਉਹ ਕਹਿਣਗੇ ਨਾ ਛਾਲਿਆਂ ਤੋਂ ਖੋਹ ਨਾ ਲਈਏ ਪੈਸੇ ਜਿਹੜੇ ਦਿੱਤੇ 1000 ਰੁਪਈਆ ਉਹਨਾਂ ਦੇ ਕੋਲੇ ਸੀ ਹਾਲੇ। ਉਹ ਬੁੜੇ ਸਾਡੇ ਕਹਿਣਗੇ ਅਸੀਂ ਤੁਹਾਡੀਆਂ ਜਾਨਾਂ ਅੱਲਾ ਨੇ ਮਾਫੀ ਦੇ ਦਿੱਤੀ, ਪਤਾ ਨਹੀਂ ਇਹਨਾਂ ਨੂੰ ਕਿੱਦਾਂ ਇਹਨਾਂ ਦੇ ਮਨ ਮੇਰ ਪੈ ਗਈ, ਰਹਿਮ ਆ ਗਿਆ, ਸਿੱਖਾਂ ਨੂੰ ਤਰਸ ਆ ਗਿਆ, ਜਾਣਦੇ ਉਹਨੇ ਕਹਿ ਗਿਆ ਆਖੇ ਸਰਦਾਰ ਜੀ ਆਖੇ ਮੀਆਂ ਹੁਣ ਅਸੀਂ ਜਾਈਏ ਸਰਦਾਰ ਜੀ, ਆਖੇ ਜਾਓ। ਇਹ ਉੱਥੇ ਸੀ, ਉੱਥੇ ਹੁੰਦਾ ਸੀ ਇਹਨਾਂ ਨਾਲ ਰੇਤਾ ਮੂੰਗਫਲੀ ਹੁੰਦੀ ਸੀ ਉੱਥੇ ਬਹੁਤ ਰੇਤੇ ਚ ਇਲਾਕਾ ਰੇਤੇ ਦਾ। ਗੱਲ ਕਰੀ ਉੱਥੇ ਫਿਰ ਚਲੇ ਗਿਆ ਸੀ ਬੁੱਢੇ ਵਾਲੋਂ ਗਾਂਹ ਚਲੇ ਗਿਆ, ਮਾਲ ਸਾਡਾ ਪਿੱਛੇ ਸੀ ਪਿੰਡੇ ਹੀ, ਮੱਝਾਂ ਗਾਈਆਂ ਸਭ ਕੁਛ। ਬੁੜਾ ਸਾਡਾ ਜਿਹੜਾ ਸੀ ਨਾ, ਬੁੜਾ ਸਾਡਾ ਬਾਪ ਉਹ ਰਿਹਾ ਉੱਥੇ ਪਿੰਡੇ ਹੀ। ਅੱਛਾ। ਉਹ ਜੀਆਂ ਨੂੰ ਕਢਾ ਗਿਆ, ਉਹ ਮੁੜ ਕੇ ਉੱਥੇ ਚਲਾ ਗਿਆ ਮਾਲ ਕੋ। ਸਵੇਰ ਨੂੰ ਸਿੱਖ ਗਏ ਪਤਾ ਸਤਾ ਕਰਨ ਵੀ ਬੁੜੇ ਦਾ ਪਤਾ ਕਿ ਸਾਡੇ ਬੁੜੇ ਨੂੰ ਨਾ ਪੀਰਾਂ ਨਾਲ ਵੀ ਬਹੁਤਾ ਮੰਨਦੇ। ਬੁੜਾ ਸਾਡਾ ਪੰਜੇ ਵਕਤ ਦਾ ਨਮਾਜ਼ੀ ਪਰਹੇਜੀ ਰੋਜੇ ਬਾਜ ਬਿਲਕੁਲ ਠੀਕ ਸੀਗਾ, ਬਿਲਕੁਲ ਸਹੀ ਸੀ। ਉਹ ਉਹਨੂੰ ਮੰਨਦੇ ਸੀ। ਉਹਨੂੰ ਪੁੱਛਣ ਲੱਗੇ ਬਈ ਬਾਬਾ ਜੀ ਵੀ ਕਿੱਦਾਂ ਨਿਆਣੇ ਨਿੱਕੇ? ਉਹ ਕਹਿੰਦਾ ਜੀ ਨਿਆਣੇ ਨਿੱਕੇ ਚਲੇ ਗਏ। ਬੁੜਾ ਸਾਡਾ ਬੜਾ ਸਾਦਾ ਸੀ। ਸਰਦਾਰ ਜੀ ਚਲੇ ਗਏ? ਅੱਛਾ ਚਲੇ ਗਏ। 1000 ਰੁਪਈਆ ਦਿੱਤਾ, 1000 ਰੁਪਈਆ ਦਿੱਤਾ ਜਿਹੜੇ ਰਾਖੇ ਸੀ ਤੁਹਾਡੇ, 1000 ਰੁਪਈਆ ਦਿੱਤਾ, 10 ਨੋਟ 100 ਦੇ ਦਿੱਤੇ ਆ ਉਹਨਾਂ ਨੂੰ। ਫਿਰ ਉਹ ਬੁੜੇ ਦੇ ਨਾਲ ਡੰਗਰ ਮਾਲ ਡੰਗਰ ਬੱਕਰੀ ਛੇਲੀ ਜੋ ਸੀ ਸਾਰੀ ਦੀ ਸਾਰੀ ਨਾ ਸਿੱਖ ਆਏ 5-7 ਨਾਲ। ਅੱਛਾ। ਹਕਾ ਕੇ ਬੁੱਢੇ ਵਾਲ ਛੱਡ ਕੇ ਕਹਿਣ ਲੱਗੇ ਲੈ ਵੀ ਹੁਣ ਸਾਨੂੰ ਵੀ ਬੀਆਂ ਖਤਰਾ ਇੱਥੋਂ, ਮੋਰੇ ਮੁਸਲਮਾਨੀ ਆ ਸਾਰੀ, ਅਸੀਂ ਤੈਨੂੰ ਹੱਦ ਆਪਣੀ ਨਿਗਾਹ ਆਏ ਨਾ ਵਾਪਸੀ ਤੇ ਸਾਨੂੰ ਪੈ ਜਾਣ, ਕਿਤੇ ਸਾਨੂੰ ਹੀ ਇਹ ਮੋਹਰਲੇ ਪਿੰਡਾਂ ਵਾਲੇ ਪੈ ਜਾਣ ਦੇਖ ਕੇ। ਬੁੜਾ ਫਿਰ ਕਹਿਣ ਲੱਗਾ ਵੀ ਨਹੀਂ ਮੈਂ ਤੁਹਾਡੇ ਨਾਲ। ਬੁੜਾ ਇੱਦਾਂ ਮੁਰੱਬਾ 2 ਮੁਰੱਬੇ ਗਾਂਹ ਆ ਕੇ ਨਾਲ ਨਾ ਪਿੰਡ ਦੀ ਜੂਹ ਦੇ ਵਿੱਚ ਬਾੜ ਕੇ। ਅੱਛਾ। ਉਹ ਸਾਡੇ ਪਿੰਡ ਦੀ ਨਾ ਅਸੀਂ ਸੀ, ਸਾਡਾ ਇਲਾਕੇ ਨੂੰ ਕਹਿੰਦੇ ਸੀ ਢਾਹਾ। ਢਾਹਾ ਸੀ ਸਾਰਾ ਸਿੱਖਾਂ ਦਾ। ਅੱਛਾ। ਉੱਚਾ ਥਾਂ ਸੀ, ਕਿਸੇ ਜ਼ਮਾਨੇ ਦੇ ਬੁੱਢਾ ਦਰਿਆ ਚੱਲ ਕੇ ਨਾ ਕਿਤੇ ਬੜੀ ਮਿੱਟੀ ਸਿੱਟੀ ਸੀ, ਉਹਨੂੰ ਢਾਹ ਲਾ ਕੇ ਨਾ ਉਹਨੂੰ ਢਾਹਾ ਸੀ, ਢਾਹੇ ਸੀ ਤੇ ਬੇਟ ਸੀ, ਵੀ ਨੀਵੀਂ ਥਾਂ ਸੀ। ਇਹ ਬੁੱਢੇ ਦੇ ਬੰਨੇ ਤੇ ਸੀ। ਅੱਛਾ। ਇੱਥੇ ਜਿਹੜੇ ਆ ਬੁੱਢੇ ਵਾਲੀਏ ਨਹੀਂ ਆਪਣੇ, ਹਾਂਜੀ ਰਾਣੇ ਇਹਨਾਂ ਦਾ ਸਾਡਾ ਬਿਲਕੁਲ ਬੰਨਾ ਇਕੱਠਾ ਸੀ। ਵੀ ਇੱਥੋਂ ਬੁੱਢੇ ਸਾਡੇ ਪਿੰਡੋਂ ਬਾਜ਼ ਮਾਰੀ ਬੱਗੂ ਦੀ ਬਾਜ਼ ਬੁੱਢੇ ਵਾਲ ਜਾ ਹੁੰਦੀ। ਅੱਛਾ। ਤੇ ਹੈ ਸੀ ਇੱਥੋਂ ਸਨ ਇਹਨਾਂ ਸੀ ਜਿਵੇਂ ਇੱਥੋਂ ਜਿਵੇਂ ਚਮਿੰਡਾ ਨਾ ਇਸ ਪਾਸੇ ਨੂੰ ਸੀ, ਚਮਿੰਡੇ ਵਾਲੇ ਥਾਂ ਬੁੱਢੇ ਵਾਲ ਸੀ। ਇੰਨਾ ਥਾਂ ਅਸੀਂ ਨਾ ਤੁਰ ਕੇ ਕੱਢਿਆ ਇਹ। ਤੇ ਉੱਥੇ ਫੇਰ ਦੇਖ ਲਾ ਅਸੀਂ ਚਲੇ ਗਏ ਉੱਥੇ ਪਰੇ ਸਾਡੇ ਮਾਸੀ ਰਹਿੰਦੀ ਸੀ ਲੰਬੜ। ਅੱਛਾ। ਉੱਥੇ ਕਰੌੜ ਉੱਥੇ ਚਲੇ ਗਏ, ਉੱਥੇ ਅਸੀਂ 2-3 ਰਾਤਾਂ ਰਹੇ। ਉੱਥੋਂ ਫਿਰ ਇਹਨਾਂ ਦਾ ਦਾ ਲੱਗ ਗਿਆ, ਗੱਡੀ ਚੜਿਆ ਇਹ ਤੇ ਅਸੀਂ ਫਿਰ ਆ ਗਏ ਕੰਪ 'ਚ। ਅੱਛਾ। ਲੁਧਿਆਣੇ। ਅੱਛਾ। ਲੁਧਿਆਣੇ ਪੈ ਗਈ ਬਿਮਾਰੀ। ਅੱਛਾ। ਉਹ ਮਾਲ ਡੰਗਰ ਦਾ ਕੋਈ ਹਾਲ ਨਾ, ਜੀਆਂ ਨੂੰ ਵੀ ਬਿਮਾਰੀ। ਬਾਰਿਸ਼ ਉਸ ਜ਼ਮਾਨੇ ਵਰਗੀ ਬਾਰਿਸ਼ ਹੀ ਨਹੀਂ ਕਦੇ ਹੋਣੀ, ਜਿੱਧਰ ਨੂੰ ਜਾਓ ਇੰਨਾ ਪਾਣੀ, ਰੋਜ਼ ਹੀ ਬਾਰਿਸ਼ ਰੋਜ਼। ਅਸੀਂ ਤਾਂ ਲੁਧਿਆਣੇ 3 ਮਹੀਨੇ ਕੰਪ 'ਚ। ਅੱਛਾ। ਉਹ ਫਿਰ ਤਾਂ ਠੀਕ ਹੋ ਗਏ। ਫਿਰ ਉੱਥੇ ਕੰਪ ਦੇ ਵਿੱਚ ਖਾਂਦੇ ਪੀਂਦੇ ਕਿੱਥੋਂ ਰਹੇ? ਫਿਰ ਸਿੱਖ ਭੇਜ ਦਿੰਦੇ ਰਹੇ ਨਾ, ਪਿੰਡੋਂ ਆ ਕੇ ਦਿੰਦੇ ਆਟਾ ਵੀ ਪਿੰਡ ਵਾਲੇ। ਅੱਛਾ। ਫਿਰ ਤਾਂ ਠੀਕ ਠਾਕ ਹੋ ਗਈ ਨਾ ਗੱਲ। ਠੰਡ ਸਿਰ ਹੋ ਗਏ ਨਾ ਬਹੁਤ, 5-7 ਦਿਨ ਹੀ ਵਡਾਂਗਾ ਰਿਹਾ, 10 ਦਿਨ ਬਸ ਏਦਾਂ ਹੀ ਪਸੰਦ ਬੰਦੇ ਸੀ ਜਿਨ੍ਹਾਂ ਨੇ ਕੀਤਾ ਆ। ਖਰਾਬਾ ਹੋ ਗਿਆ ਇੱਥੇ ਡੱਬਾਂ ਵਾਲੀ। ਇਹ ਆਪਣਾ ਹਰ ਇੱਕ ਨੇ ਵੀ ਖਰਾਬਾ ਨਹੀਂ ਕੀਤਾ। ਇਹ ਜਦੋਂ ਤੁਸੀਂ ਉੱਥੋਂ ਆਪਣਾ ਉੱਠ ਕੇ ਆਏ ਆ, ਆਹੋ, ਤੇ 3 ਮਹੀਨਿਆਂ ਬਾਅਦ ਕੈਂਪ ਤੋਂ ਬਾਅਦ ਇੱਧਰ ਨੂੰ ਸਫ਼ਰ ਕੀਤਾ? ਕੈਂਪ ਤੋਂ ਬਾਅਦ ਫਿਰ ਅਸੀਂ ਆਏ ਨੇ ਇੱਥੇ ਲਾਹੌਰ, ਸਤਲੁਜ ਦਰਿਆ, ਇੱਥੋਂ ਅਸੀਂ ਫਿਰ ਆਏ ਤੁਰ ਕੇ। ਅੱਛਾ। ਫਿਰ ਇੱਥੇ ਜਾਣੀ ਨਾ ਰੋਟੀ ਵਾਲ ਚੌਲ ਸਾਨੂੰ ਰੱਜਵੇਂ ਮਿਲੇ ਇੱਥੇ ਕਸੂਰ ਆ ਕੇ। ਅੱਛਾ। ਢਿੱਡ ਭਰ ਕੇ। ਹਾਂ, ਕਸੂਰ ਨਾ ਇੱਥੇ ਲੱਗੀਆਂ ਸਾਡੇ ਆਉਣ ਤੋਂ ਪਹਿਲਾਂ ਹੀ ਟੀਨ ਦੀਆਂ ਕੁਲੀਆਂ। ਅੱਛਾ। ਏਦਾਂ ਜਿਵੇਂ ਓਡਾਂ ਦੀਆਂ ਨਹੀਂ ਹੁੰਦੀਆਂ, ਏਦਾਂ ਲਾਈਆਂ ਦੋਨੀ ਬੰਨੀ ਮੂੰਹ। ਅੱਛਾ। ਪਤਾ ਨਹੀਂ ਕਿੰਨੀਆਂ ਕਸੀਆਂ ਉਹ। ਅੱਛਾ। ਉੱਥੇ ਤਾਂ ਡੇਰਿਆਂ ਦੇ ਡੇਰੇ, ਟੱਬਰਾਂ ਦੇ ਟੱਬਰ ਵੜ ਗਏ ਵਿੱਚ।
ਇੱਕ ਕੁੱਲੀ ਦੇ ਵਿੱਚ ਨਾ ਦੋ ਜੀ ਜਿੱਥੇ ਆ 4 ਇੱਥੇ ਆ 2 ਉੱਥੇ ਲਾਈਨਾਂ ਬੰਨ੍ਹ ਕੇ ਸਿੱਧੀਆਂ ਲਾਈਨਾਂ ਰੱਖ ਕੇ ਲਾ ਕੇ ਉੱਥੇ ਲੱਗੀਆਂ ਦੇਗ ਨਾ ਦੇਗ ਚੋਂ ਖੜ ਕੇ ਚੌਲ ਜਰਦੇ ਉੱਥੇ ਪਾਕਿਸਤਾਨ ਆ ਗਿਆ ਨਾ ਬਾਰਡਰ ਫਿਰ ਡਰ ਵਿੱਚ ਪਿੱਛੋਂ ਡਰ ਵੀ ਘਟ ਗਿਆ ਫਿਰ ਕਹਿਣ ਲੱਗੇ ਕਸੂਰ ਅਸੀਂ ਆ ਗਏ ਨੇ ਕਹਿਣ ਲੱਗੇ ਬਾਰਡਰ ਟੱਪਿਆ ਹੁਣ ਨਹੀਂ ਆਪਾਂ ਨੂੰ ਡਰ ਵੀ ਨਾਰਾ ਪਾਕਿਸਤਾਨ ਜਿੰਦਾਬਾਦ ਵੱਜਣ ਲੱਗ ਪਿਆ ਹੈਂ ਅੱਗਾਂ ਪਾਉਣ ਨੂੰ ਹੁੱਕੇ ਨੂੰ ਬਾਲਣ ਵੀ ਅਗਲੇ ਲੱਭਣ ਲੱਗ ਪਏ ਪਹਿਲਾਂ ਤਾਂ ਸੈਕੇ ਲੱਭਦਾ ਹੀ ਨਹੀਂ ਸੀ ਕੋਈ ਸ਼ੈ ਫਿਰ ਭਾਈ ਉਹਨਾਂ ਨੇ ਰੋਟੀਆਂ ਚਾਰ ਦਾਲਾਂ ਚੌਲ ਬੜਾ ਗੁੜ ਦੇ ਹੁੰਦੇ ਸੀ ਉਸ ਜ਼ਮਾਨੇ 'ਚ ਐਡੇ ਦੇ ਉਹਦੇ ਹੁੰਦੇ ਸੀ ਐਡਾ ਹੁੰਦਾ ਸੀ ਗੁੜ ਦੀ ਇੱਕੋ ਟਿੱਕੀ ਉਹਨੂੰ ਭੇਲੀ ਕਹਿੰਦੇ ਹੁੰਦੇ ਪੇਸੀ ਤਾਂ ਆਪਣੇ ਨਿੱਕੀ ਹੁੰਦੀ ਵੱਡੇ ਵੱਡੇ ਹੁੰਦੇ ਸੀ ਉਹ ਗੰਢ ਦੇ ਨਾ ਭੇਲੀ ਕਹਿੰਦੇ ਆ ਉਹਨੂੰ ਭੇਲੀ ਕਹਿੰਦੇ 2 ਸਿਰ ਪੱਕੇ ਦੀ ਹੁੰਦੀ ਸੀ ਉਹ 5 ਸਿਰ ਕੱਚੇ ਦੀ ਬੱਲੇ 5 ਸਿਰ ਕੱਚੇ ਦੀ ਹੁੰਦੀ ਸੀ ਉਹ ਤਕਰੀਬਨ ਪੱਤ ਦੀਆਂ 3 ਕੀ ਹੁੰਦੀਆਂ ਠੀਕ ਆ ਬਾਲ ਕੇ ਵੱਟ ਕੇ ਗੋਲ ਵੱਟ ਮਿੱਠਾ ਫੱਗਾਂ 'ਚ ਜਾ ਕੇ 4 ਕਿਲੋ ਨਿਕਲਦਾ ਪਹਿਲਾਂ 3 ਕਿਲੋ ਤੋਂ ਸ਼ੁਰੂ ਹੁੰਦਾ ਉਦੋਂ ਪਹਿਲੇ ਕਣ ਘੱਟ ਹੁੰਦਾ ਆ ਆਹੋ ਉਦੋਂ ਚੱਲਦੇ ਸੀ ਸ਼ੇਰ ਸੇ 2 ਸ਼ੇਰ ਨੂੰ 2 ਸ਼ੇਰ ਪੱਕੇ ਨੂੰ 5 ਸ਼ੇਰ ਕੱਚਾ ਗਿਣਦੇ ਸੀ 5 ਸ਼ੇਰ ਦੀ ਉਹਦੀ ਭੇਲੀ ਜਿਸ ਵੇਲੇ ਉਹ ਭੰਨਣੀ ਨਾ ਭੇਲੀ ਵਿੱਚੋਂ ਏਦਾਂ ਦੀਆਂ ਧਾਰੀਆਂ ਉਹਦੇ ਪਾਈਆਂ ਨਿਕਲੀਆਂ ਦੇਸੀ ਚਾਣਕ ਮਾਰ ਦਾ ਗੁੜ ਹੁੰਦਾ ਸੀ ਨਹੀਂ ਉਦਾਂ ਦੀ ਜਿੰਨੀ ਉਹਦੇ 'ਚ ਤਾਕਤ ਉਸ ਗੁੜ ਵਿੱਚ ਜਿੰਨੀ ਤਾਕਤ ਸੀ ਇੱਥੇ ਦੀਆਂ ਬਦਾਮਾਂ ਦੀਆਂ ਗਿਰੀਆਂ 'ਚ ਤਾਕਤ ਨਹੀਂ ਹੋਣੀ ਚਾਣਕ ਮਾਰ ਦਾ ਗੁੜ ਹੁੰਦਾ ਜਿਵੇਂ ਸ਼ੀਸ਼ਾ ਚਮਕਦਾ ਲਾਲ ਸੁਰਗਾ ਤੇ ਚਾਚਾ ਤੁਸੀਂ ਕਹਿੰਦੇ ਵੀ ਸਾਡੇ ਪਿੰਡ 'ਚ ਜ਼ਿਆਦਾ ਸਿੱਖ ਹੁੰਦੇ ਸੀਗੇ ਸਾਰਾ ਪਿੰਡ ਲੰਬੜਦਾਰੀ ਵੀ ਸਿੱਖਾਂ ਕੋਲ ਸੀ ਤਿੰਨੇ ਲੰਬੜਦਾਰ ਸਿੱਖ ਸੀ ਤੇ ਨਾਂ ਯਾਦ ਆ ਉਹਨਾਂ ਦੇ ਨਹੀਂ ਮੇਰੇ ਨਾਲ ਕੋਈ ਆ ਉਦਾਂ ਕੋਈ ਬਜ਼ੁਰਗਾਂ ਤੋਂ ਸੁਣੇ ਸੁਣਾਏ ਕਿੱਦਾਂ ਦਾ ਸੁਭਾਅ ਸੀ ਤੁਹਾਡੇ ਨਾਲ ਉਹਨਾਂ ਦਾ ਸਿੱਖਾਂ ਦਾ ਸਾਡੇ ਨਾਲ ਸੂਤ ਹੀ ਬੜਾ ਸੀ ਉਹਨਾਂ ਦਾ ਉਹ ਤਾਂ ਫਿਰ ਜਦੋਂ ਜ਼ਮਾਨਾ ਬਦਲ ਗਿਆ ਬਾਅਦ ਦੀ ਬਾਤ ਆ ਨਾ ਜਦੋਂ ਆਮ ਪਹਿਲਾਂ ਬੜਾ ਰਸੂਖ ਸੀ ਸਾਡੇ ਨਾਲ ਬਹੁਤ ਪਿਆਰ ਮੁਹੱਬਤ ਬੜਾ ਪਿਆਰ ਮੁਹੱਬਤ ਸੀ ਇੱਕ ਵਾਰੀ ਇੱਕ ਉੱਥੇ ਨਾ ਆ ਸਾਡੇ 94 ਦਾ ਹੁੰਦਾ ਸ਼ਪੈਤ ਪੋਸ਼ ਇਹਦੀ ਸ਼ਪੈਤ ਪੋਸ਼ੀ ਵਿੱਚ ਸਾਡਾ ਪਿੰਡ ਸੀ ਇੱਥੇ ਸਿੱਖਾਂ ਨੇ ਕੋਈ ਸਿੱਖ ਮਾਰ ਕੇ ਸਿੱਟਤਾ ਜੂਹ ਦੇ ਵਿੱਚ ਜਿਵੇਂ ਆਪਣੇ ਸਾਰੇ ਜਿਹੜੇ ਆਪਣੇ ਪਿੰਡ ਦੇ ਵਿਚਾਲੇ ਸਿੱਟ ਦਈਏ ਇੱਥੇ ਉਹਨਾਂ ਨੇ ਆ ਕੇ ਬਾਲਿਆ ਸਿੱਖ ਪਿੰਡ ਬਹਾਲ ਲਿਆ ਸਾਰਾ ਇਹ ਥਾਣੇ ਦਾ ਇਹ ਸ਼ਪੈਤ ਪੋਸ਼ੀ ਦੇ ਵਿੱਚ ਇਹ ਸ਼ਪੈਤ ਪੋਸ਼ ਵੀ ਨਾਲ ਸੀ ਇਹ ਸ਼ਪੈਤ ਪੋਸ਼ ਬੜਾ ਹੁਸ਼ਿਆਰ ਸੀ ਉਹ ਕਤਲ ਕੁਤਲ ਲੱਭਿਆ ਤਾਂ ਕੋਈ ਨਹੀਂ ਉਹ ਕਹਿਣ ਲੱਗਾ ਵੀ ਤੁਸੀਂ ਉਹਨਾਂ ਨੂੰ ਸਿੱਖਾਂ ਸਾਰਿਆਂ ਨੂੰ ਕਹਿਣ ਲੱਗਾ ਵੀ ਜੇ ਤੁਸੀਂ ਜਾਨ ਛਡਾਉਣੀ ਆ ਗੁੱਜਰਾਂ ਦੀ ਮਿਹਨਤ ਕਰ ਲਓ ਉਹ ਸਿੱਖ ਸਾਰਾ ਦਿਨ ਇਸ ਵੇਲੇ ਤੇ ਸਵੇਰ ਦੇ ਬਾਲੇ ਬੁੜੀਆਂ ਬੰਦੇ ਛੱਡਣੇ ਸ਼ਾਮ ਨੂੰ ਪੱਠਾ ਨਾਲ ਧਾਰਾਂ ਲੋ ਕੇ 10 ਦਿਨ ਬਾਲੇ ਉਹਦਾ ਜੀ ਬੇਨਤਾਂ ਵਾਸਤੇ ਪਾਏ ਬੁੜਿਆਂ ਦੇ ਆ ਕੇ ਤਾਲੇ ਤੋਲੇ ਕਰਕੇ ਨਾ ਬੁੜਿਆਂ ਨੇ ਕਿਹਾ ਵੀ ਜੇ 20 ਸਾਲ ਤੱਕ ਵੀ ਇਹਨਾਂ ਚੋਂ ਕਤਲ ਨਿਕਲੇ ਤਾਂ ਅਸੀਂ ਦਿਆਂਗੇ ਜਾਣੀ ਕਿ ਉਹਨਾਂ ਦੀ ਜ਼ਮਾਨਤ ਦੇ ਦਿੱਤੀ ਫੇਰ ਤਾਂ ਉਦੋਂ ਤੋਂ ਤਾਂ ਫਿਰ ਉਹ ਬਹੁਤੇ ਹੀ ਲੱਗ ਗਏ ਨਾ ਵੀ ਸਾਡੇ ਗੁੱਜਰ ਤਾਂ ਬੰਦੇ ਹੀ ਬੜੇ ਜਾਣੀ ਚੰਗਾ ਬੜਾ ਸਕੂਨ ਬੜਾ ਰਸੂਲ ਸਾਂਝੀ ਸੀਗੇ ਬਹੁਤ ਯਾਦ ਆਉਂਦੇ ਆ ਲੋਕ ਹੁਣ ਉਹਨਾਂ ਨੂੰ ਆਉਂਦੇ ਹੋਣੇ ਮੈਂ ਤਾਂ ਨਿਆਣਾ ਸੀ ਨਾ ਉਦੋਂ ਤੁਸੀਂ ਤਾਂ ਨਿਆਣੇ ਸੀ ਫਿਰ ਵੀ ਉਹ ਦੌਰ ਚੰਗਾ ਲੱਗਦਾ ਉਹ ਦੌਰ ਚੰਗਾ ਲੱਗਦਾ ਮੈਨੂੰ ਹੁਣ ਇੱਕ ਬੰਦਾ ਮੇਰਾ ਇੱਥੇ ਰਹਿੰਦੇ ਆ ਇੱਥੇ ਆਪਣਾ ਸਲੀਮ ਵੀ ਮੈਨੂੰ ਕਹਿ ਹਟਿਆ ਆਪਣੇ ਲੰਬੜ ਦਾ ਕਿ ਚਾਚਾ ਚੱਲ ਤੇਰਾ ਸੈਰ ਕਰਾ ਲਿਆ ਮੈਂ ਉੱਥੇ ਹੁਣ ਹਿੰਦੁਸਤਾਨ ਜਾਣਾ ਆਉਣਾ ਹੁਣ ਤਾਂ ਅੱਗੇ ਤਾਂ ਥੋੜੇ ਪੈਸੇ ਲੱਗਦੇ ਹੁਣ ਤਾਂ 20-30 ਹਜ਼ਾਰ ਰੁਪਇਆ ਲੱਗਦਾ 100 ਰੁਪਏ ਦਾ ਵੀਜ਼ਾ ਆ 100 ਦਾ ਵੀਜ਼ਾ ਨਹੀਂ ਖਰਚ ਬੜਾ ਕਹਿੰਦੇ ਖਰਚ ਨਹੀਂ ਹੋਣ ਦਿੰਦੇ ਉਹ ਉਹਨਾਂ ਨੇ ਤੂੰ ਇੱਥੇ ਤੁਹਾਡੇ ਮਹਿਮਾਨ ਆ ਜਾਵੇ ਤੁਸੀਂ ਕੀ ਕਹਿਣਾ ਆਪਣੀ ਜੇਬ ਚੋਂ ਖਰਚਾ ਕਰ ਉਹ ਨਹੀਂ ਜਿਹੜੇ ਨੇ ਕਰਨਾ ਹੋਵੇ ਮੈਂ ਗੱਲ ਫਿਰ ਉੱਥੇ ਇੱਕ ਸਾਡਾ ਮੇਰਾ ਹੈਗਾ ਭਾਂਜਾ ਹੀ ਲੱਗਦਾ ਉਹ ਇਦਾਂ ਹੀ ਆ ਆਪਣੇ ਜਿੱਦਾਂ ਉਹ ਮੈਨੂੰ ਕਹਿੰਦਾ ਬਈ ਮਾਮਾ ਤੂੰ ਚੱਲ ਮੇਰੇ ਨਾਲ ਉਹ ਰਹਿ ਕੇ ਆ ਦੁਬਈ ਸਿੱਖਾਂ ਦੇ ਨਾਲ ਦੁਬਈ ਰਹਿ ਕੇ ਆਇਆ ਉਹ ਦੁਬਈ ਵਾਲੇ ਸਿੱਖ ਆ ਚੰਡੀਗੜ੍ਹ ਦੇ ਕਹਿੰਦਾ ਮੈਨੂੰ ਰੋਜ਼ ਉਹਨਾਂ ਦੀਆਂ ਚਿੱਠੀਆਂ ਮੋਬਾਇਲ ਦੇ ਤੇ ਗੱਲ ਕਰਦੇ ਯਾਰ ਤੂੰ ਕਿਤੇ ਆ ਮੀਆਂ ਆ ਮੈਨੂੰ ਕਹਿੰਦਾ ਮੈਨੂੰ ਉਸੇ ਦਾ ਪਤਾ ਕੋਈ ਨਹੀਂ ਉਹਦੀ ਤਾਂ ਤੁਹਾਡੀ ਉਮਰ ਆ ਕਹਿੰਦਾ ਮੇਰੇ ਨਾਲ ਕਿਤੇ ਚੱਲ ਕਿਤੇ ਕੋਈ ਪੁਰਾਣੀ ਸਰਾਣੀ ਗੱਲ ਮੈਂ ਕਿਹਾ ਤੂੰ ਸ਼ਨਾਖਤੀ ਕਾਰਡ ਲੈ ਜੀ ਮੇਰਾ ਬਣਾ ਲਈ ਪਾਸਪੋਰਟ ਸਾਹਿਬ ਵੀਜ਼ਾ ਲਵਾ ਲਈ ਮੈਂ ਕਿਹਾ ਮੈਂ ਤੈਨੂੰ ਲੈ ਜੂ ਨਾਲ ਉੱਥੇ ਲਿਜਾ ਕੇ ਸਿੱਖ ਸਿੱਖਣੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸਿੱਖ ਵੀ ਜਿੰਨੀਆਂ ਮਰਜ਼ੀ ਮੇਰੇ ਨਾਲ ਬੋਲੀਆਂ ਪਾਲਣ ਸਾਰਿਆਂ ਨੂੰ ਦੋਹਰੇ ਕਰ ਦੂੰਗਾ ਇਹਨੂੰ ਐ ਟੈਟ ਕਰ ਦੂੰਗਾ ਬੋਲੀਆਂ ਆਉਂਦੀਆਂ ਤੁਹਾਨੂੰ ਬੋਲੇ ਕੋਈ ਸੁਣਾਓ ਤਾਂ ਬੋਲੀ ਉਹ ਨਹੀਂ ਛੱਡ ਬੋਲੀ ਨਹੀਂ ਵੈਸੇ ਗਾ ਕੇ ਮੁਕਾਬਲਾ ਤਾਂ ਤਾਂ ਹੀ ਹੋਣਾ ਪਹਿਲਾਂ ਸੁਣਾ ਤਾਂ ਦਿਓ ਸਾਨੂੰ ਕੋਈ ਇੱਕ ਨਹੀਂ ਉੱਥੇ ਅਗਲੇ ਤੋਂ ਸੁਣ ਕੇ ਉੱਥੇ ਫੇਰ ਹੋ ਜਾਂਦਾ ਗੇੜ ਅੱਛਾ ਚਲੋ ਮਰਜ਼ੀ ਹੈ ਤੁਹਾਡੀ ਇਸ ਤਾਂ ਕਹਿੰਦੇ ਸੀ ਚਲੋ ਕੋਈ ਉਹ ਨਹੀਂ ਆਵਾਜ਼ ਦਾ ਮਾੜਾ ਜਿਹਾ ਜਾਦੂ ਆਪਣਾ ਦਿਖਾ ਦਿੰਦੇ ਇਸ ਪਿੰਡ ਤੱਕ ਤੁਸੀਂ ਕਿਵੇਂ ਪਹੁੰਚੇ ਫਿਰ ਇਸ ਪਿੰਡ ਤੱਕ ਫਿਰ ਅਸੀਂ ਉੱਥੋਂ ਆ ਗਏ ਇੰਨੇ ਪੱਕੇ ਸਾਡਾ ਮਾਸੀ ਰਹਿੰਦੀ ਸੀ ਅਗਲੇ ਵਿਸੇ ਦੇ ਮਾਸਾ ਸਾਡਾ ਰੇਲਵੇ ਵਿੱਚ ਸੀ ਉਹਦੇ ਕੋਲ ਅਸੀਂ ਆ ਗਏ ਉੱਥੇ ਰਹੇ 15 ਦਿਨ ਦਾ ਇੱਥੇ ਮਾਸੜ ਲੰਬੜ ਸੀ ਸਾਡੇ ਪਹਿਲਾਂ ਦੇ ਆਏ ਸੀ 3 ਮਹੀਨਿਆਂ ਦੇ ਇੱਥੇ ਇਹ ਫਿਰ ਸਾਨੂੰ ਉੱਥੋਂ ਜਾ ਕੇ ਲੈ ਆਇਆ ਇੱਥੇ ਪੱਕੇ ਇੰਨੇ ਤੋਂ ਨੇ ਪੱਕੇ ਹਾਂ ਇੱਦਾਂ
ਅੱਛਾ, ਇਹ ਹੁਣ ਕੀ ਆ ਇਹਦਾ ਮਤਲਬ? ਇਹ ਹੁਣ ਵੀਡੀਓ ਬਣਾ ਰਹੇ ਕਿ ਤੁਹਾਡੀ ਲੋਕ ਉਧਰ ਦੇ ਤੁਹਾਡੇ ਪਿੰਡ ਦੇ ਦੇਖਣਗੇ ਤੇ ਸਾਡੇ ਪਿੰਡ ਦਾ ਬਜ਼ੁਰਗ ਹਲੇ ਹੈਗਾ ਆ, ਕਾਇਮ ਆ। ਹੋ ਸਕਦਾ ਤੁਹਾਨੂੰ ਸੱਦ ਵੀ ਲੈਣ। ਉਹ ਜਨਾਲੀ ਘੋੜਾ ਫਕੀਰ ਮੁਹੰਮਦ ਯੂਸਫ ਲਿਖ ਆ ਗਿਆ ਵਿੱਚ, ਸਾਰਾ ਕੁਝ ਆ ਗਿਆ ਵਿੱਚ। ਅੱਛਾ ਹਾਂ, ਉਹ ਜਾਨੀ ਤੁਹਾਡਾ ਹੁਣ ਰਾਬਤਾ ਕਰਨਗੇ ਜ਼ਰੂਰ। ਜੇ ਉਹ ਸਿੱਖਾਂ ਨੂੰ ਮੈਂ ਜਾਣਦਾ, ਇੱਕ ਦਾ ਨਾਂ ਸੁੱਚਾ ਸਿੰਘ ਸੀ, ਅੱਛਾ, ਇੱਕ ਦਾ ਨਾਂ ਮੰਗਲ ਸਿੰਘ ਸੀ, ਇੱਕ ਦਾ ਨਾਂ ਦਾਸ ਕੇ, ਇੱਕ ਦਾ ਨਾਂ ਊਧਮ ਸਿੰਘ ਸੀ, ਉਹਨੂੰ ਊਦਾ ਸਾਦੇ ਸੀ। ਊਧਮ ਸਿੰਘ ਸੀ ਉਹਦਾ ਨਾਂ, ਉਹਦਾ ਨਾਂ ਊਦਾ ਸਾਦੇ ਸੀ। ਅੱਛਾ, ਹਾਂ, ਇਦਾਂ ਦੇ ਸਿੱਖਾਂ ਦਾ ਕਈਆਂ ਦਾ ਨਾਮ। ਅੱਛਾ, ਉਹ ਤੇ ਇਦਾਂ ਨਾ ਕਿ ਇੱਕ ਮੁੰਡਾ ਸਾਡੇ ਛੀਂਬਿਆਂ ਦਾ ਹਿੰਦੂਆਂ ਦਾ ਹਿੰਦੂ ਸੀ, ਪਤਾ ਨਹੀਂ ਉਹਦਾ ਨਾਂ ਸੀ ਕਰਨੈਲ ਸਿੰਘ। ਅਸੀਂ ਉਹਨੂੰ ਕੈਲੋ ਸਾਦੇ ਹੁੰਦੇ ਸੀ, ਸਾਡਾ ਹਾਣੀ ਸੀ, ਅਸੀਂ ਉੱਥੇ ਖੇਡਦੇ ਹੁੰਦੇ ਸੀ ਨਾ ਰੇਤ। ਉਹ ਫਿਰ ਜਦੋਂ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਹਲਵਾ ਪਕਾਉਣਾ ਨਾ, ਹਲਵਾ ਉਹ ਉਸ ਜ਼ਮਾਨੇ ਘੰਟੀ ਵੱਜਦੀ ਹੁੰਦੀ, ਘੰਟੀ 'ਚ ਮਾਰਨਾ ਰੱਖ ਕੇ, ਐਡਾ ਹੁੰਦਾ ਸੀ ਪਿੱਤਲ ਦਾ ਦਮਕ ਦਾ, ਠਾ ਮਾਰਨੀ। ਇੱਥੇ ਕਿਤੇ ਸ਼ਹਿਰ ਵੀ ਵੱਜਦੀ, ਗੋਇਰੇ ਵੱਜਦੀ, ਇੱਥੇ ਸੁਣੇ ਉਹ। ਸਾਡੇ ਤਾਂ ਸਕੂਲਾਂ 'ਚ ਦੇਖੀਆਂ ਉਹ ਹੁੰਦੀਆਂ। ਆਹੋ, ਐਡੀ ਮੋਟਾ ਹੁੰਦਾ, ਡੁੱਗ ਡੁੱਗਿਆ ਮਾਰਦਾ, ਪਿੱਤਲ ਦਾ ਹੀ ਹੁੰਦਾ, ਬੜਾ ਖੜਗਾ। ਉਹ ਫਿਰ ਸਰਕਾਰ ਨੇ ਉਹਨਾਂ ਨੇ ਕੜਾਹਿਆਂ 'ਚ ਪਕਾਉਂਦੇ ਹੁੰਦੇ ਸੀ ਹਲਵਾ, ਕੜਾਹਿਆਂ 'ਚ ਖੁੱਲਾ ਹੀ ਰੱਖ ਕੇ, ਖੁੱਲਾ ਹੀ। ਫਿਰ ਉਹਨਾਂ ਨੇ ਪੋਲੀਆਂ ਹੁੰਦੀਆਂ ਰੋਟੀਆਂ, ਅੱਛਾ, ਐਡਾ ਰੋਟੀ ਦੇ ਉੱਤੇ ਪਾਉਣਾ, ਪਾ ਕੇ ਕੜਛੀ ਦੇ ਨਾਲ ਵਿੱਚ ਘੇ ਨਾਲ ਭਰਿਆ ਇਦਾਂ ਪਾਉਣਾ। ਸਾਡੀਆਂ ਨਾ ਕੂਣੀਆਂ ਇੱਥੋਂ ਘੇ ਦੀਆਂ ਚੋਣੀਆਂ, ਇੰਨਾ ਘੇ ਪਾਇਆ, ਦੇਸੀ ਘੇ ਸੀ ਉਦੋਂ। ਚੌਲ ਜਾਂ ਡਾਲਡੇ ਦਾ ਤਾਂ ਪਤਾ ਹੀ ਨਹੀਂ, ਡਾਲਡਾ ਇੱਥੇ ਕਿੱਥੇ ਹੁੰਦਾ ਸੀ ਨਾ, ਟੈੜੀ ਬੱਕਰੀ ਦੀ। ਬੜੇ ਨਜ਼ਾਰੇ ਭੈਣ ਮਾਰਨਾ ਨਜ਼ਾਰੇ ਉਹਨਾਂ ਦੇ। ਬੜਾ ਵੱਡਾ ਪਿੰਡ ਸੀ, ਦੂਏ ਚੌਥੇ ਨਾਲ ਉੱਥੇ ਟੈੜੀ ਬੱਕਰੀ ਇੱਥੇ ਹੀ ਦੇਖੀ ਆ। ਹਾਂ ਵੀ ਉਹਨੂੰ ਕਹਿੰਦੇ ਸੀ, ਉਹ ਆਪਣੀ ਜ਼ਬਾਨ ਦੇ ਉਹਨੂੰ ਕਹਿੰਦੇ ਸੀ ਭੋਗ ਪਾਉਣਾ। ਭੋਗ ਜਿਵੇਂ ਆਪਾਂ ਕਹਿੰਦਾ ਖਤਮ ਦਾ ਖਤਮ ਕਹਿੰਦੇ, ਉਹ ਭੋਗ ਕਹਿੰਦੇ। ਉਹ ਭੋਗ, ਬੜਾ ਭੋਗ ਅਸੀਂ ਕੰਜਕਾਂ ਬਿਠਾਉਂਦੇ ਆ, ਸ਼ਰਧਾਂਜਲੀਆਂ ਦਿੰਦੇ ਆ, ਬੜੇ ਅਸੀਂ ਭੋਗ ਲਾਉਣੇ। ਜੰਡਾਲੀ ਘੁਆੜਾ ਸਾਡਾ ਪਿੰਡ ਸੀ। ਅੱਛਾ, ਸਾਡੇ ਪਿੰਡ ਦੇ ਨਾਲ ਸੀ ਘੁਆੜਾ। ਉੱਥੇ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਰਾਣੀ ਤਲਾਅ ਵੀ ਸੀਗਾ। ਰਾਣੀ ਤਲਾਅ ਬੜਾ ਵੱਡਾ, ਕੋਈ ਰਾਣੀ ਹੋਊ ਉਹਦੇ ਤਲਾਅ ਕੇ ਨਹਾਉਂਦੀ ਸੀ ਉੱਥੇ। ਭਲੇ ਉਹ ਪੈਦਲ ਜਾਂਦੇ ਘੋੜਿਆਂ ਤੇ, ਗਾਫਲਿਆਂ 'ਚ। ਉਹ ਘੁਆੜੇ ਇਹਨਾਂ ਦਾ ਪੜਾ ਸੀ, 2-4 ਦਿਨ ਰਹਿੰਦੀ ਸੀ ਫੌਜ ਇੱਥੇ। ਅੱਛਾ, ਹੁਣ ਉੱਥੇ ਮੰਡੀ ਲੱਗਦੀ ਸੀ। ਹੁਣ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੀ, ਹੁਣ ਕਿਹੜਾ ਉੱਥੇ ਫੌਜਾਂ ਆਉਂਦੀਆਂ ਚਿਰਦੀਆਂ। ਹੁਣ ਤਾਂ ਅਗਲੇ ਨੇ ਬਾਹ ਲਈ ਹੋਣੀ ਜ਼ਮੀਨ। ਫਸਲਬਾੜੀ ਕਿਹੜੀ ਕਰਦੇ ਹੁੰਦੇ ਸੀ ਤੁਸੀਂ? ਮੂੰਗਫਲੀ। ਅੱਛਾ, ਹੋਰ? ਕਣਕ ਛੋਲੇ। ਕਣਕ ਛੋਲੇ ਰੇਤਲੀ ਜਿਹੜੀ ਜ਼ਮੀਨ ਦੇ ਵਿੱਚ, ਜਿੱਦਾਂ ਹੁਣ ਲਈਏ ਵਾਲੀ ਸਾਈਡ ਤੇ ਆ, ਉੱਥੇ ਮੂੰਗਫਲੀ 100 ਮਣ ਉਸ ਜ਼ਮਾਨੇ 'ਚ ਹੁੰਦੀ, 200 ਮਣ। ਇੱਕ ਦਾਣੇ 'ਚੋਂ ਕਿੰਨੀਆਂ ਮੂੰਗਫਲੀਆਂ ਨਿਕਲ ਜਾਂਦੀਆਂ ਸੀ? 2 ਵੀ 3 ਵੀ, ਤੇ 2-3 ਬਹੁਤੀਆਂ ਹੁੰਦੀਆਂ। ਭਰੀ ਹੋਈ ਮੂੰਗਫਲੀ ਹੁੰਦੀ ਸੀ। ਆਹੋ, ਠੀਕ ਆ। ਇੱਕ ਦਾਣਾ ਕਹੇ ਜਿਹੜੀ ਇੱਕ ਹੁੰਦਾ ਚੰਗਾ, ਜਾਣੀ ਰੇਤਾ। ਟਿੰਡਾਂ ਵਾਲੇ ਖੂਹ ਵੀ ਸੀਗੇ? ਟਿੰਡਾਂ ਵਾਲੇ ਖੂਹ ਵੀ ਸੀ ਉੱਥੋਂ। ਉਦੋਂ ਪਾਣੀ ਉਹ ਤਾਂ ਨਹੀਂ ਸੀ, ਨਾ ਟਿਊਬਵੈਲ ਸੀ ਉਦੋਂ। ਬੋਲਦ ਰੱਖੇ ਸੀ, ਬੋਲਦ ਢੱਗੇ ਮਾਰਨੇ, ਸਰਾਟੇ ਉਹਨਾਂ ਨੇ। ਅੱਛਾ, ਰਾਤ ਨੂੰ ਖੂਹਾਂ ਨੂੰ ਖੋਪੇ ਲਾ ਕੇ। ਖੋਪੇ ਊਠ ਨੂੰ ਹੀ ਲਾਉਂਦੇ ਸੀ, ਢੱਗੇ ਨੂੰ ਖੋਪੇ ਨਹੀਂ ਸੀ ਲਾਉਂਦੇ। ਢੱਗਾ ਮਗਰ ਫਿਰ ਕੀ ਹੱਕਦੇ ਰਹੇ ਆ। ਅੱਛਾ, ਢੱਗੇ ਨੂੰ ਤਾਂ ਗੇਰ ਗੂਰ ਤੇ ਖੋਪਾ ਲਾਉਂਦੇ ਆ। ਨਾ ਉਦੋਂ ਉੱਥੇ ਗੇਰ ਨਹੀਂ, ਹਲਾਂ ਤੇ ਨਹੀਂ, ਖੂਹ ਨੂੰ ਲਾ ਦਿੰਦੇ ਸੀ। ਖੂਹ ਨੂੰ ਨਹੀਂ, ਢੱਗੇ ਨੂੰ। ਸਾਡੇ ਇਲਾਕੇ ਢੱਗੇ ਨੂੰ ਖੋਪਾ ਨਹੀਂ ਸੀ ਲਾਉਂਦੇ, ਊਠ ਨੂੰ ਲਾਉਣਾ। ਢੱਗੇ ਬੇਲਣੇ ਨੂੰ ਮਗਰ ਫਿਰ ਕੇ ਹੱਕਣੇ। ਅੱਛਾ, ਤੂੰ ਸਿੱਟਤੀ ਛੋਟੀ, ਦੂਏ ਨੇ ਫੜ ਲਈ, ਸਾਰਾ ਦਿਨ ਬੇਲਣੇ ਦੇ ਮਗਰ ਡਾਂਗ ਬੜਾ ਲੰਬਾ ਹੋ ਜਾਂਦਾ ਪੈ ਜਾਂਦੇ। ਨਹੀਂ ਸੀ ਨਾ ਲਾਉਂਦੇ ਖੋਪੇ। ਇੱਧਰ ਆ ਕੇ ਖੋਪੇ ਢੱਗੇ ਨੂੰ ਲਾਇਆ, ਗੁਰਦਾਸਪੁਰੀਆਂ ਕੋ ਦੇਖੇ ਆ। ਅੱਛਾ, ਪਹਿਲੀ ਵਾਰੀ ਢੱਗੇ ਮਗਰ ਫਿਰ ਕੇ। ਤੁਸੀਂ ਇੱਧਰ ਆ ਕੇ ਵੀ ਚੰਗੇ ਰੱਖੇ ਆ, ਬੜੇ ਸਾਨ ਢੱਗੇ ਰੱਖੇ ਆ। ਹੁਣ ਤਾਂ ਢੱਗਿਆਂ ਦੀ ਬਾਈ ਮੁੱਕ ਗਈ ਆ। ਹੁਣ ਟਰੈਕਟਰ ਦੀ ਵੀ ਮੁੱਕਦੀ ਜਾਂਦੀ, ਬਾਈ ਇੱਕੋ ਹੀ ਮਸ਼ੀਨ ਸਾਰਾ ਕੁਝ ਫੇਰ ਕੇ ਝੰਮ ਦਿੰਦੀ ਆ। ਅੱਛਾ, ਹੁਣ ਫਿਰ ਤੁਸੀਂ ਇਹ ਸਾਨੂੰ ਦੱਸੋ ਵੀ ਅਗਰ ਉੱਥੇ ਕਿਤੇ ਜਾਣਾ ਪਵੇ ਤਾਂ ਜਾਣਗੇ ਉਹ? ਹਾਂ, ਇੰਡੀਆ 'ਚ ਅਗਰ ਆਪਣੇ ਪਿੰਡ ਦੇਖਣ ਜਾਣਾ ਪਵੇ ਤੇ ਲੈ ਚੱਲਿਓ ਮੈਨੂੰ, ਸਰਕਾਰੀ ਖਰਚੇ ਤੇ ਚੱਲਿਓ। ਕਿਉਂ? ਬਿਲਕੁਲ ਜੀ, ਲੈ ਚੱਲਾਂਗੇ। ਕੋਈ ਨਹੀਂ, ਸਰਕਾਰੀ ਖਰਚੇ ਦੀ ਪਰਵਾਹ ਨਾ ਕਰੋ, ਉਹ ਕੋਈ ਐਸੀ ਗੱਲ ਨਹੀਂ। ਤੇ ਬਾਕੀ ਇਹ ਆ ਵੀ ਉੱਦਾਂ ਤੋਂ ਦਿਲ ਕਰਦਾ ਜਾਣ ਨੂੰ? ਯਾਰ ਦਿਲ ਬੜਾ ਕਰਦਾ ਮੈਨੂੰ ਤਾਂ। ਭੈਣ ਸਾਡੇ ਪਰਸੀ ਝੀਰੀ ਹੁੰਦੀ ਸੀ, ਪਰਸੀਨੀ ਹਿੰਦਣੀ। ਅੱਛਾ, ਉਹਦੇ ਕੋਲੋਂ ਦਾਣੇ ਬਣਾਉਂਦੇ, ਏਦਾਂ ਉਹਦੀ ਭੱਠੀ ਲੱਗੀ ਹੁੰਦੀ ਸੀ, ਅਸੀਂ ਉਹਨੂੰ ਰਾਤ ਨੂੰ ਭੱਠੀ ਢਾਹ ਦੇਣੀ। ਅੱਛਾ, ਉਹਨੇ ਸਵੇਰ ਨੂੰ ਸ਼ਰਾਰਤਾਂ ਸ਼ੁਰੂ ਤੋਂ ਕਰਦੇ ਰਹੇ। ਆਹੋ, ਏਦਾਂ ਦੇ ਕੰਮ ਸੀ। ਭੱਠੀ ਢਾਹ ਦਿੰਦੇ ਕਈਆਂ। ਅੱਛਾ, ਇਹ ਦੱਸੋ ਸਾਨੂੰ ਵੀ ਉੱਥੇ ਪਿੰਡਾਂ ਦੇ ਵਿੱਚ ਜਿਹੜੇ ਸੀ ਤਰਖਾਣ, ਲੁਹਾਰ ਜਾਂ ਧੋਬੀ ਜਾਂ ਕੋਈ ਹੋਰ ਏਦਾਂ ਦੀਆਂ ਬਰਾਦਰੀ, ਉਹਨਾਂ ਦੇ ਧੋਬੀਆਂ ਛੀਂਬੇ ਕਹਿੰਦੇ, ਛੀਂਬਿਆਂ ਨੂੰ ਧੋਬੀ। ਅੱਛਾ, ਉਹ ਆਪਣਾ ਜ਼ਿਆਦਾ ਨਾ ਕੋਈ ਉਹਨਾਂ ਦੇ? ਨਹੀਂ। ਅੱਛਾ, ਇਹ ਪਰਸੀਨੀ ਝੀਰੀ ਹੁੰਦੀ ਸੀ, ਬਾ ਉਹਦਾ ਹੀ ਪਤਾ ਆ। ਉਹਦੀ ਤਾਂ ਭੱਠੀ ਢਾਂਦੇ ਰਹੇ ਤਾਂ ਪਤਾ ਨਾ। ਪਰਸੀਨੀ ਝੀਰੀ। ਇੱਕ ਦਖਾਣੀ ਸੀ ਲੁਹਾਰੀ, ਹਰਨਾਮੀ ਸੀ ਉਹਦਾ ਨਾਂ। ਅੱਛਾ, ਬੰਦਿਆਂ ਚੋਂ ਨਾਂ ਨਹੀਂ ਯਾਦ ਤੁਹਾਨੂੰ? ਹਰਨਾਮੀ ਸੀ। ਅੱਛਾ, ਨਾ ਜੋ ਭੱਠੀ ਢਾਂਦੇ ਹੁੰਦੇ ਸੀ, ਫਿਰ ਘਰ ਲਾਂਬਾ ਨਹੀਂ ਸੀ ਆਉਂਦਾ ਹੁੰਦਾ? ਉਹ ਲਾਂਬਾ ਤਾਂ ਦਿੰਦੀ ਸੀ, ਅਸੀਂ ਨਿਆਣੇ ਸੀ।
ਫੇਰ ਕਰੋ ਬਜ਼ੁਰਗਾਂ ਕੋ ਟੰਬੇ ਵੀ ਪੈਂਦੇ ਹੋਣੇ ਆ। ਆਹੋ ਉਹਨਾਂ ਨੇ ਦਵਕਣਾ ਕਵਾਂਗੇ ਕਰਦੇ ਆ ਫਲਾਣੇ ਟਮਕਾਨੇ ਅਸੀਂ ਕਿਹੜਾ ਇੰਨੀ ਕਿ ਰੋੜੀ ਮਾੜੀ ਜੀ ਲਾ ਦੇਣੀ। ਉਹ ਜਾਓ ਹੁੱਕਾ ਲਿਆਓ ਜਾਓ ਜਾਓ ਹੁੱਕਾ ਲਿਆ ਕੇ ਦੋ ਜਾਓ ਹੁਣ ਮੈਂ ਹਿੰਦੁਸਤਾਨ ਜਾਣਾ ਇੰਡੀਆ ਲੈ ਜਾ ਯਾਰ ਕਿਤੇ ਦਵਾ ਗੇੜਾ ਮੇਰਾ ਗੇੜਾ ਦਵਾ ਦਿੰਦੇ। ਗੇੜਾ ਹੁਣ ਆਪਾਂ ਨਾ ਇਦਾਂ ਕਰਨਾ ਇਦਾਂ ਕੱਲਿਆਂ ਨਹੀਂ ਜਾਣਾ ਆਪਾਂ ਕੋਈ 10 15 20 ਬੰਦੇ ਜਿਹੜੇ ਨਾ ਸਿਆਣੇ ਆ ਇਹਨਾਂ ਦਾ ਵਫਦ ਬਣਾ ਕੇ ਲਿਆ ਕੇ ਜਾਣਾ। ਫਿਰ ਦੇਖੋ ਨਾਲੇ ਉਹ ਸਿੱਖ ਸਰਦਾਰ ਆਪਣਾ ਕਿੰਨਾ ਕਰਦੇ ਆ ਬੜਾ ਕਰਨਗੇ। ਮੈਂ ਉਹਨਾਂ ਨੂੰ ਬੜਾ ਕੁਝ ਦੱਸ ਤੁਹਾਡੀ ਵੀਡੀਓ ਦੇਖ ਕੇ ਉਹਨਾਂ ਨੇ ਇੰਨਾ ਖੁਸ਼ ਹੋ ਜਾਣਾ ਆ ਤੁਸੀਂ ਸੋਚ ਨਹੀਂ ਸਕਦੇ। ਇਹ ਨਹੀਂ ਕਿ ਸਿਆਣੇ ਜਿਹੜੇ ਸਾਡੀ ਉਮਰ ਦੇ ਬੰਦੇ ਆ ਨਾ ਉਹ ਵੀ ਬਹੁਤ ਲਗਾਓ ਕਰਦੇ ਆ। ਸਾਡੇ ਨਾ ਪਿੰਡ ਦਾ ਨਾ ਫਰਜ਼ ਕੀਤਾ ਮੈਂ ਨਾ ਸਾਡੇ ਇੱਕ ਦਾ ਨਾਂ ਸੀ ਮਸ਼ਹੂਰ ਇੱਕ ਦਾ ਨਾਂ ਸਾਡੇ ਤਾਏ ਦੇ ਪੁੱਤ ਦਾ ਬੱਗੂ। ਅੱਛਾ ਉਹ ਤਾਂ ਮਸ਼ਹੂਰ ਤਾਂ ਉਹ ਸੁਲੇਮਾਨ ਆ ਬੱਗਾ ਹੁੰਦਾ ਲਾਲ ਹੋਣਾ ਦਾ ਪਿਓ। ਇਹ ਤਾਂ ਉੱਥੇ 5-7 ਪਿੰਡਾਂ 'ਚ ਮਸ਼ਹੂਰ ਸੀ। ਬੱਗੂ ਘੋਲਦਾ ਹੁੰਦਾ ਸੀ। ਅੱਛਾ ਉਹ ਛੱਡ ਗੱਲ ਦੇ ਸਿੱਖ ਇੱਕ ਵਾਰੀ ਬੱਗੂ ਨੇ ਇੱਕ ਲੁਹਾਰ ਢੈਂਦਾ ਨਹੀਂ ਸੀ ਬੱਗੂ ਨੇ ਇਹ ਲੁਹਾਰ ਢਾਇਆ ਇਹਨੂੰ ਮਾਨੀ ਗੱਲ 6 ਪੀਪੇ ਘਿਓ ਦੇ ਹੋਏ ਦੇਸੀ ਦੇ ਲੁਹਾਰ ਪਿੱਠ ਨਹੀਂ ਸੀ ਲਾਉਂਦੇ ਇਹਨੇ ਸਿੱਟਿਆ। ਉਹਨਾਂ ਦਾ ਵੀ ਨਾਮ ਵੇਚਣਾ ਉਹਨਾਂ ਨੂੰ ਪਤਾ ਲੱਗ ਜਾਵੇ ਸਾਡੇ ਫਲਾਣੇ ਗੁੱਜਰ ਆਏ। ਜਾ ਲਿਆ ਹੁੱਕਾ ਚੁੱਕ ਕੇ ਧਰਿਆ ਨਹੀਂ ਉਹ ਤੈਨੂੰ ਮੈਂ ਕੀ ਪੁੱਛਦਾ ਹੁੱਕਾ ਨਹੀਂ ਧਰਿਆ। ਦੁਆਬੇ ਦੇ ਲੋਕ ਵੀ ਬਹੁਤ ਹੁੱਕਾ ਪੀਂਦੇ ਸੀ। ਮਾਲਵਾ ਦੁਆਬਾ ਅਸੀਂ ਬਥੇਰਾ ਪੀਂਦੇ ਆ ਹੁੱਕਾ। ਸਾਡੇ ਬੁੜੇ ਫੀਮ ਸਾਰੇ ਹੀ ਖਾਂਦੇ ਸੀ। ਸਿੱਖ ਵੀ ਫੀਮ ਖਾਂਦੇ ਸੀ ਸਾਰੇ ਸਾਡੇ ਪਿੰਡ। ਅੱਛਾ ਸਿੱਖ ਹੁੱਕਾ ਨਹੀਂ ਪੀਂਦੇ ਹੈ ਨਾ। ਹੁੱਕਾ ਸਿੱਖ ਪੀਂਦੇ ਨਹੀਂ ਹੋਰ ਕੋਈ ਸ਼ੈ ਛੱਡ ਮਾਲਵੇ ਤੇ ਦੁਆਬੇ ਦੇ ਜਿਹੜੇ ਸਿੱਖ ਆ ਨਾ ਉਹ ਹੁੱਕਾ ਪੀਂਦੇ ਆ ਬਾਹਰ ਦੇ ਸਿੱਖਾਂ 'ਚ। ਅੱਛਾ ਬਾਕੀ ਨਹੀਂ ਪੀਂਦੇ। ਸਾਡੇ ਪਿੰਡ ਹੁੰਦੇ ਸਾਡੇ ਪਿੰਡ ਹੁੰਦਾ ਸੀ ਇੱਕ ਨਾ ਸੁਲਤਾਨੀ ਇੱਥੇ ਰੱਖੋ ਸੁਲਤਾਨੀ ਹੁੰਦਾ ਸੀ ਸਿੱਖ ਮੁੰਡਾ ਵਿਆਹ ਹੋਇਆ ਸਾਡੇ ਪਿੰਡ ਸਿੱਖਾਂ ਦੇ। ਅੱਛਾ ਉਹ ਜਿਹੜੇ ਸੁਲਤਾਨੀ ਸਿੱਖ ਆ ਨਾ ਉਹ ਝਾਂਡਕਾ ਵੀ ਨਹੀਂ ਖਾਂਦੇ। ਅੱਛਾ ਉਹ ਝਟਕਾ ਨਹੀਂ ਖਾਂਦੇ। ਉਹ ਤੇਤੋਂ ਮੀਆਂ ਤੇ ਤਕਬੀਰ ਪਵਾਉਣੀ ਆ ਤਕਬੀਰ ਪਵਾ ਕੇ ਫਿਰ ਉਹਨਾਂ ਨੇ ਆਪਣਾ ਗੋਸ਼ਤ ਵੱਢ ਟੁੱਕ ਲੈਣਾ ਆਪਣੇ ਜਿਵੇਂ ਮਰਜ਼ੀ ਕਰ ਲੈਣ ਤਕਬੀਰ ਪਵਾਉਂਦੇ ਸੀ। ਉਹ ਸਿੱਖ ਹੁੱਕਾ ਬੜਾ ਪੀਂਦਾ ਚਾਹ ਦਾ ਬੜਾ ਸ਼ੌਂਕੀ ਸੀ। ਉਹ ਸਾਡੇ ਪਿੰਡ ਦੇ ਵਿੱਚ ਦੀ ਐਦਾਂ ਲੰਘ ਕੇ ਜਾ ਕੇ ਉਹਨਾਂ ਦਾ ਗਾਂ ਸੀ ਘਰ ਸਿੱਖਾਂ ਦਾ ਸਰਦਾਰਾਂ ਦਾ ਉਹਨੇ ਉੱਥੇ ਦੀ ਜਾਣਾ ਹੈ। ਉਹ ਸੀ ਸੂਦਾਂ ਪਿੰਡ ਦਾ ਸੂਦਾਂ ਦਾ। ਅੱਛਾ ਸੂਦ ਸੀ ਸੂਦ ਕੌਮ ਹੁੰਦੀ ਆ ਸਿੱਖਾਂ ਦੀ ਜਿੱਦਾਂ ਆਪਣੀ ਗੁੱਜਰ ਆ ਨਾ। ਤੁਹਾਡੀ ਗੋਤ ਕੀ ਇਹ ਨਹੀਂ ਪੁੱਛਿਆ। ਸਾਡੀ ਬਿਸਗੌਰ ਸੀ ਗੋਤ। ਬਿਸਗੌਰ ਸੀ ਗੌਰ ਸੀ ਗੋਤ ਆ ਠੀਕ ਹੋ ਗਿਆ। ਅੱਛਾ ਹੁਣ ਗੱਲ ਕਰੋ ਅਗਲੀ। ਉਹਨੇ ਜਿਸ ਵੇਲੇ ਜਾਣਾ ਨਾ ਜਾਂਦੇ ਨੇ ਹਾਕ ਮਾਰ ਜਾਣੀ। ਹੁੱਕਾ ਠੀਕ ਚੱਲਦਾ। ਆਹੋ ਹੁੱਕਾ ਚਾਹ ਉਹਨੇ ਸਾਡੇ ਘਰੋਂ ਪੀਣੀ। ਅੱਛਾ ਹੈ ਪਖਾ ਲਓ ਯਾਰ ਹਾਲੇ 4 ਸੂਟੇ ਲਾਣੇ ਪੈਣੇ ਆ। ਨਹੀਂ ਹੁੱਕਾ ਟੈਟ ਤਮਾਕੂ ਕਿੱਥੋਂ ਲਿਆ ਹੈ। ਉਹ ਤਮਾਕੂ ਇਹਦਾ ਜਿੱਥੋਂ ਲੱਭ ਜਵੇ ਚੰਗਾ ਮੈਂ ਲੈ ਆਉਣਾ। ਦੇਸੀ ਪੀਨੇ ਸਾਮਰੀ ਦੇਸੀ ਬੰਦਗੀ ਵੀ ਮਿਲ ਜਾਂਦੀ ਕਿਤੋਂ ਕਿ ਨਹੀਂ। ਤਮਾਕੂ ਦੀ ਬੰਦਗੀ ਹੱਟੀਆਂ ਝਈਆ ਹੱਟੀਆਂ ਮੈਂ ਲੈਣਾ। ਬੰਦਗੀ ਕਿਹਨੇ ਦੇਣੀ ਆ ਤਾਂ ਕੋਈ ਜਿਹੜਾ ਬੀਜ ਦਾ ਉਹਨੇ ਦੇਣੀ। 300 ਰੁਪਏ ਨੂੰ ਦਿੰਦੇ ਆ। ਅੱਛਾ ਮੈਂ ਤਾਂ ਸਾਡਾ ਆਪਣਾ ਜਫਰ ਦਾ ਜਾਂ ਉਹ ਜਬੇਦ ਸਾਡਾ ਲੰਬੜ ਦਾ ਉਹ ਕਿਤੋਂ ਲਿਆ ਸੀ ਬੰਦਗੀ ਚੰਗੀ। ਅੱਛਾ ਉਹ ਤੋਂ ਲਿਆ ਚੰਡੋ ਬੜਾਣੋਂ ਲੈ ਕੇ ਆਉਂਦਾ ਹੁੰਦਾ ਪਤਾ ਨਹੀਂ ਮੈਂ ਉਹ ਤੋਂ ਲਿਆ 600 ਦਾ 2 ਕਿਲੋ। ਅੱਛਾ ਉਹ ਫਿਰ ਮੈਂ ਹੁਣ ਪੀਂਦਾ ਪੂੰਦਾ ਦੇ ਵਿੱਚ ਮਾੜਾ ਵੀ ਪਾ ਲੈਣਾ ਹੁੰਦਾ ਕਿਸੇ ਵੇਲੇ। ਅੱਛਾ ਮਾੜਾ ਨਾ ਪਾਇਆ ਕਰੋ। ਉਹ ਖਾਣਾ ਪੀਣਾ ਚੰਗਾ ਖਾਓ। ਉਹ ਪੀ ਨਹੀਂ ਹੁੰਦਾ ਬਹੁਤਾ ਤੇਜ਼ ਕੱਲਾ ਬੰਦਾ ਸਾਡੇ ਹੋਰ ਕੋਈ ਨਹੀਂ ਨਾ ਪੀਂਦਾ। ਕਈਆਂ ਦੀ ਤਾਂ ਬੁੜੀਆਂ ਪੀਂਦੀਆਂ ਹੁੱਕੇ ਨਹੀਂ ਸਾਡੇ ਸਿਰਫ ਮਹੀਂ ਸੂਟਾ ਲਾਉਣਾ ਹੋਰ ਕੋਈ ਨਹੀਂ ਲਾਉਂਦਾ ਨਾ ਨਿਆਣੇ ਵੀ ਨਹੀਂ ਕੋਈ ਨਹੀਂ। ਇਹ ਅੱਗ ਕੋ ਪਾ ਦਿੰਦੇ ਆ। ਆਹ ਮੁੰਡਾ ਨਾ ਜਿਹੜਾ ਮੁੰਡਾ ਇਹ ਬਹੁਤ ਡਰਾਈਵਰੀ ਦਾ ਸ਼ੌਕੀਨ ਹੈ। ਇਹਨੂੰ ਯਾਰ ਟਰੱਕ ਲੈ ਕੇ ਦੇਣਾ ਇਹਨੂੰ। ਅੱਛਾ ਐਸ ਉਮਰੇ ਡਰਾਈਵਰੀ ਦਾ ਸ਼ੌਕੀਨ ਹੋ ਗਿਆ ਹੁਣੇ ਹੀ। ਅੱਛਾ ਭੂੰਗੜੇ ਹੀ ਵਜਾਉਂਦਾ ਇੱਥੇ ਟਰੱਕ ਤਾਂ ਲੈ ਦੂੰ ਪਰ ਤੇਰੇ ਇਧਰੋਂ ਲੰਘਣਾ ਕਿੱਧਰ ਜੀ ਬਾਜ਼ਾਰ ਤੱਕ। ਉਹ ਲੰਘ ਜਾਣਾ ਹੁਣੇ ਚਲਾ ਦੇ ਟਰੈਕਟਰ ਚਲਾਓ ਟਰੈਕਟਰ ਚਲਾ ਦੇ ਫੁਰ ਕਰਕੇ ਚਲਾ ਦੇਣਾ। ਇਹ ਗਈ ਗੱਡੀ ਮੂੰਹ ਨੇ ਚਲਾਓ। ਇਹ ਤਾਂ ਕਹਿੰਦਾ ਰੂਲਾ ਚਲਾਉਣਾ ਰੂਲਾ ਉਹ ਜਿਹੜਾ ਸੜਕ ਤੇ ਚੱਲਦਾ। ਅੱਛਾ ਕਿਤੇ ਯਾਰ ਲਵਾ ਗੇੜਾ ਹਿੰਦੁਸਤਾਨ ਗੇੜਾ ਤੇਰਾ ਤੋਂ ਆਪਣਾ ਤੈਅ ਲਵਾ ਦਿੰਦੇ ਆ। ਗੇੜੇ ਦਾ ਕੋਈ ਰੌਲਾ ਨਹੀਂ ਬਸ ਥੋੜੇ ਜਿਹੇ ਹਾਲਾਤ ਮੁਲਕਾਂ ਦੇ ਠੀਕ ਹੋਣ ਦਿਓ ਗੇੜਾ ਲੱਗ ਜਾਣਾ ਆਪਾਂ। ਚਲੋ ਜੀ ਠੀਕ ਆ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ।